ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ। ਮੇਰੇ ਵੱਲ ਵੀ ਸਭ ਸਤਿਕਾਰਯੋਗ ਸਰੋਤਿਆਂ ਨੂੰ, ਦੇਖਣ ਵਾਲੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਜਦੋਂ ਅਮਰੀਕਾ ਦੇ ਵਿੱਚ 4 ਨਵੰਬਰ ਸਾਲ 2025 ਦਾ ਦਿਨ ਡੁੱਬ ਰਿਹਾ, ਪਾਕਿਸਤਾਨ 'ਚ 5 ਨਵੰਬਰ ਸਾਲ 2025 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟਿਆਂ ਦੀਆਂ ਵੱਡੇ ਖਬਰਾਂ ਨੇ ਜਿਹੜੀਆਂ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ। ਖਬਰਾਂ ਸਪਾਂਸਰ ਕਰਨੀਆਂ ਹੋਣ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵੱਧਦੀਆਂ ਖਬਰਾਂ ਲੈ ਪਾਕਿਸਤਾਨੀ ਕਨਸਟੀਟਿਊਸ਼ਨ ਬਾਰੇ ਅਸੀਂ ਕੱਲ ਖਬਰ ਸਾਂਝੀ ਕੀਤੀ ਸੀ, ਪਰ ਹੁਣ ਇਸਹਾਕਡਾਰ ਹੋਰਾਂ ਦਾ ਵੀ ਇਸ ਬਾਰੇ ਬਿਆਨ ਸਾਹਮਣੇ ਆਇਆ ਹੈ। ਇਸ ਬਦਲਾਅ ਨੂੰ ਪਾਕਿਸਤਾਨੀ ਫੌਜ ਮੁਖੀ ਨਾਲ ਕਿਉਂ ਜੋੜਿਆ ਜਾਂਦਾ ਮਲਿਕ ਸਾਹਿਬ? ਕਨਸਟੀਟਿਊਸ਼ਨ ਬਾਰੇ ਨੇ ਜੀ, ਉਹਦੇ 27ਵੇਂ ਬਦਲਾਅ ਬਾਰੇ ਗੱਲਬਾਤ ਕੀਤੀ ਸੀ, ਜਿਹੜਾ ਮਾਮਲਾ ਗਰਮ ਹੈ। ਔਰ ਪਹਿਲਾਂ ਤੇ ਇਹ ਕੱਲ ਚਰਚਾ ਇਹ ਸੀਗਾ ਕਿ ਬਿਲਾਵਲ ਜ਼ਰਦਾਰੀ ਹੋਣਾ ਨੇ ਆਪਣਾ ਐਕਸ ਦੇ ਉੱਤੇ ਸੁਣਾ ਛੱਡਿਆ ਕਿ ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਸਾਡੀ ਹਮਾਇਤ ਚ ਹੁੰਦੀ, ਇਹਦੀ ਮਨਜ਼ੂਰੀ ਲਈ ਗੱਲ ਖੁੱਲ ਕੇ ਆ ਗਈ, ਕਿਉਂਕਿ ਪਹਿਲਾਂ ਹੁਕਮਰਾਨ ਜਮਾਤ ਜਿਹੜੀ ਉਹ ਐ ਬਾਏ ਸ਼ਾਏ ਕਰ ਰਹੀ ਸੀ, ਕੋਈ ਕਲੀਅਰ ਜਵਾਬ ਨਹੀਂ ਸੀ ਦੇ ਰਹੀ। ਹੁਣ ਬਿੱਲੀ ਕਹਿ ਲੋ ਕਿ ਬੋਰੀ ਚੋਂ ਬਾਹਰ ਆ ਗਈ ਹੈ। ਹੁਣ ਇਸਹਾਕਡਾਰ ਹੋਣੇ ਨੇ ਜਿਹੜੇ, ਉਹਨਾਂ ਨੇ ਆਖਿਆ ਜੀ ਇਹ 27ਵਾਂ ਬਦਲਾਅ ਹੈ ਜਿਹੜਾ ਪਾਕਿਸਤਾਨੀ ਪਾਰਲੀਮੈਂਟ 'ਚ ਲੈ ਕੇ ਵੀ ਆਵਾਂਗੇ, ਇਹਨੂੰ ਕਾਨੂੰਨ ਵੀ ਬਣਾਵਾਂਗੇ, ਇਹਦੀ ਮਨਜ਼ੂਰੀ ਵੀ ਕਰਵਾਵਾਂਗੇ, ਇਹਨੂੰ ਲਾਗੂ ਵੀ ਕਰਵਾਵਾਂਗੇ। ਗੱਲ ਇਹ ਹੈ ਕਿ 26ਵਾਂ ਬਦਲਾਅ ਸੀਗਾ ਜਿਹੜਾ, ਉਹਦੇ ਵਿੱਚ ਤੇ ਸਾਰਿਆਂ ਨੂੰ ਪਤਾ ਹੈ ਕਿ ਉਹ ਇਮਰਾਨ ਖਾਨ ਨੂੰ ਖੁੱਡੇ ਲਾਉਣਾ, ਅਦਾਲਤਾਂ ਨੂੰ ਕੰਟਰੋਲ ਦੇ ਵਿੱਚ ਕਰਨਾ ਔਰ ਬਾਕੀ ਸਾਰਾ ਨਿਜ਼ਾਮ ਹੈ ਜਿਹੜਾ ਉਹਨੂੰ ਸ਼ਿਕੰਜੇ ਵਿੱਚ ਰੱਖਣ ਵਾਸਤੇ ਇੱਕ ਆਮ ਸੋਚ ਇਹੋ ਹੀ ਹੈ ਕਿ ਇਸ ਤੇ ਕੀਤਾ ਗਿਆ। 27ਵੇਂ ਬਦਲਾਅ ਨੂੰ ਪਾਕਿਸਤਾਨੀ ਫੌਜ ਮੁਖੀ ਦੇ ਨਾਲ ਇਸ ਲਈ ਜੋੜਿਆ ਜਾ ਰਿਹਾ ਹੈ ਕਿ ਪਾਕਿਸਤਾਨ 'ਚ ਫੀਲਡ ਮਾਰਸ਼ਲ ਪਹਿਲੇ ਸਨ ਜਿਹੜੇ, ਉਹ ਸਨ ਅਯੂਬ ਖਾਨ ਹੋਣੇ। ਉਸ ਤੋਂ ਬਾਅਦ ਪਾਕਿਸਤਾਨ 'ਚ ਹੁਣ ਫੀਲਡ ਮਾਰਸ਼ਲ ਆ ਜਿਹੜਾ, ਉਹ ਇੱਕ ਹੋਰ ਆਇਆ ਆ ਇਸ ਪੂਰੀ ਹਿਸਟਰੀ ਦੇ ਵਿੱਚ, ਉਹ ਨੇ ਇਹ ਜਨਰਲ ਆਸਮ ਮੁਨੀਰ ਹੋਣੇ। ਇਹ 5 ਸਟਾਰ ਜਨਰਲ ਨੇ ਤੇ ਆਖਿਆ ਜਾ ਰਿਹਾ ਹੈ ਕਿ ਇਸ ਵੇਲੇ ਪਾਕਿਸਤਾਨ 'ਚ ਕੋਈ ਵੀ ਜੰਗੀ ਹੁਕਮ ਦੇਣਾ ਕਿ ਫਲਾਂ ਮੁਲਕ ਦੇ ਨਾਲ ਜੰਗ ਆ ਜਿਹੜੀ, ਉਹਦੀ ਮਨਜ਼ੂਰੀ ਲਈ ਜਿਹੜੀ ਫਾਈਨਲ ਅਥਾਰਟੀ ਹੈ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਹੋਣੇ ਨੇ। ਪਰ ਜਦੋਂ ਫੀਲਡ ਮਾਰਸ਼ਲ ਆ ਜਾਏਗਾ ਤਾਂ ਫਿਰ ਕਹਿੰਦੇ ਨੇ ਕਿ ਇਹ ਇਖਤਿਆਰ ਉਹਦੇ ਕੋਲੋਂ ਫੀਲਡ ਮਾਰਸ਼ਲ ਕੋਲ ਚਲਿਆ ਜਾਏਗਾ। ਹੁਣ ਉਹ 5 ਸਟਾਰ ਜਨਰਲ ਨੇ, ਇਹ ਰੋਲਾ ਹੁਣ ਇਹ ਬਣਨ ਡਿਆ ਆ ਕਿ ਪੀਪਲਸ ਪਾਰਟੀ ਕਿਤੇ ਉਹਨਾਂ ਦੇ ਕੁਝ ਲੋਕ ਕਹਿੰਦੇ ਨੇ ਇਖਤਿਆਰ ਨਾ ਦਵੋ, ਅਸੀਂ ਅੱਜ ਪ੍ਰੈਜ਼ੀਡੈਂਟ ਆਵਾਂ ਕੱਲ ਨਹੀਂ ਹੈ, ਪਰ ਇਹਨੂੰ ਇੰਨਾ ਇਖਤਿਆਰ ਨਾ ਦਵੋ ਕਿ ਸਭ ਕੁਝ ਫੌਜ ਦੀ ਝੋਲੀ ਦੇ ਵਿੱਚ ਤੁਸੀਂ ਪਾਉਂਦੇ ਜੇ। ਇਧਰੋਂ ਹੁਕਮਰਾਨ ਜਮਾਤ ਆ ਜਿਹੜੀ, ਉਹ ਜ਼ਾਹਰ ਹੈ ਜਿੱਤ ਕੇ ਲੋਕਾਂ ਦੇ ਵੋਟ ਦੇ ਨਾਲ ਤੇ ਨਹੀਂ ਆਈ। ਹੁਣ ਉਹਨਾਂ ਨੂੰ ਇਹ ਹੈ ਕਿ ਜੋ ਇਹ ਮੰਗਣੇ ਨੇ ਇਹਨਾਂ ਨੂੰ ਦੇਈ ਜਾਓ ਤਾਂ ਜੇ ਸਾਡਾ ਰਾਜ ਆ ਜਿਹੜਾ ਉਹ ਕਾਇਮ ਦੈਮ ਰਵੇ। ਜਦੋਂ ਦੋਵਾਂ ਸਿਆਸੀ ਪਾਰਟੀਆਂ ਦੇ ਜਾਂ ਇਤਿਹਾਦੀਆਂ ਦੇ ਆਪਸ ਚ ਸਿੰਘ ਫਸਦੇ ਨੇ, ਇੱਕ ਦੂਜੇ ਨਾਲ ਲੈਣ ਦੇਣ ਦੇ ਮਾਮਲੇ ਬਣਦੇ ਨੇ, ਫਿਰ ਰੋਲੇ ਬਣਦੇ ਨੇ। ਹੁਣ ਹੁਕਮਰਾਨ ਧੜਾ ਜਿਹੜਾ ਉਹ ਚਾਹੁੰਦਾ ਹੈ ਕਿ ਬਸ ਅਸੀਂ ਕਿਸੇ ਤਰ੍ਹਾਂ 5 ਸਾਲ ਪੂਰੇ ਕਰ ਲਈਏ। ਇਮਰਾਨ ਖਾਨ ਜਿਹੜਾ ਅੰਦਰ ਹੀ ਰਹੇ। ਇਮਰਾਨ ਖਾਨ ਦਾ ਤਾਜ਼ਾ ਬਿਆਨ ਜਿਹੜਾ ਜੇਲ੍ਹ ਚੋਂ ਆਇਆ, ਉਹਨੇ ਆਖਿਆ ਕਿ ਜਾਂ ਤੇ ਆਜ਼ਾਦੀ ਦੇ ਜਾਂ ਮੌਤ, ਮੈਂ ਕੰਪਰੋਮਾਈਜ਼ ਕਰਨਾ ਹੀ ਨਹੀਂ। ਇਮਰਾਨ ਖਾਨ ਦੀ ਆਪਣੀ ਸਿਆਸੀ ਪਾਰਟੀ ਨੇ ਇਸ 27ਵੇਂ ਬਦਲਾਅ ਦੀ ਮੁਖਾਲਫਤ ਕਰ ਦਿੱਤੀ ਹੈ। ਆਖਿਆ ਜਾ ਰਿਹਾ ਕਿ ਪਾਕਿਸਤਾਨੀ ਕਨਸਟੀਟਿਊਸ਼ਨ 'ਚ ਫੀਲਡ ਮਾਰਸ਼ਲ ਦੀ ਕਾਨੂੰਨੀ ਹਸੀਅਤ ਦੇ ਬਾਰੇ ਕੋਈ ਸਾਫ਼ ਕਲੀਅਰ ਉਹ ਗੱਲਬਾਤ ਨਹੀਂ ਗਈ ਹੈ। ਇਸ ਕਰਕੇ ਹੁਣ ਕਨਸਟੀਟਿਊਸ਼ਨ ਨੂੰ ਉਹ ਕਾਨੂੰਨੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਨਾਲ ਫੀਲਡ ਮਾਰਸ਼ਲ ਨੂੰ ਪੂਰਾ ਫਾਇਦਾ ਹੋਵੇ। ਸੋ ਇਹ ਆਵਾਮੀ ਭਲੇ ਵਾਸਤੇ ਤੇ ਇਹਦੇ 'ਚ ਕੋਈ ਕੰਮ ਨਹੀਂ ਹੋ ਰਿਹਾ। ਫਿਰ ਉਹ ਕੱਲ ਵੀ ਅਸੀਂ ਦੱਸ ਦਿੱਤਾ ਹੈ ਕਿ ਬਹੁਤ ਸਾਰੀਆਂ ਮਿਨਿਸਟਰੀਆਂ ਫੈਡਰਲ ਸਰਕਾਰ ਆ ਜਿਹੜੀ ਉਹ ਆਪਣੇ ਕਬਜ਼ੇ 'ਚ ਲੈਣਾ ਚਾਹੁੰਦੀ ਹੈ, ਪਰ ਫਿਲਹਾਲ ਕਹਿ ਰਹੇ ਨੇ ਕਿ ਇਸ 27ਵੇਂ ਬਦਲਾਅ ਦਾ ਸਭ ਤੋਂ ਵੱਡਾ ਟੌਪ ਦਾ ਜਿਹੜਾ ਮਕਸਦ ਆ, ਉਹ ਪਾਕਿਸਤਾਨੀ ਫੌਜ ਮੁਖੀ ਨੂੰ ਫੀਲਡ ਮਾਰਸ਼ਲ ਦੇ ਮਰਤਬੇ ਦੇ ਉੱਤੇ ਇੱਕ ਕਾਨੂੰਨੀ ਪ੍ਰੋਟੈਕਸ਼ਨ ਹੈ ਜਿਹੜੀ ਉਹ ਦੇਣਾ ਹੈ। ਜੀ ਪਾਕਿਸਤਾਨ ਤੇ ਭਾਰਤ, ਖਾਸ ਕਰ ਭਾਰਤ ਆਪਣੀ ਤਿੰਨੇ ਫੌਜਾਂ ਦੀਆਂ ਜੰਗੀ ਮਸ਼ਕਾਂ ਕਰ ਰਹੇ ਨੇ, ਇਹ ਕੀ ਹੋਣ ਜਾ ਰਿਹਾ? ਬਿਲਕੁਲ ਜੀ, ਇਹ ਬਰਤਾਨਵੀ ਮੀਡੀਆ ਨੇ, BBC ਨੇ ਵੀ ਇਹ ਖਬਰ ਦਿੱਤੀ ਹੈ ਕਿ ਆਪਰੇਸ਼ਨ ਸੰਦੂਰ ਜਿਹਨੂੰ ਭਾਰਤ ਕਹਿੰਦਾ ਆ, ਉਹਦੇ ਤੋਂ ਬਾਅਦ ਇਹ ਸਭ ਤੋਂ ਵੱਡੀਆਂ ਭਾਰਤੀ ਤਾਰੀਖ ਦੀਆਂ ਮਸ਼ਕਾਂ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੀ 에ਅਰ ਫੋਰਸ ਵੀ ਹਿੱਸਾ ਲੈ ਰਹੀ ਹੈ, ਨੇਵੀ ਵੀ ਹਿੱਸਾ ਲੈ ਰਹੀ ਹੈ, ਉਹਨਾਂ ਦੀਆਂ ਕਹਿ ਲਵੋ ਕਿ ਜ਼ਮੀਨੀ ਫੌਜਾਂ ਨੇ ਜਿਹੜੀਆਂ, ਆਰਮੀ ਹੈ ਜਿਹੜੀ, ਉਹ ਵੀ ਹਿੱਸਾ ਲੈ ਰਹੀ ਹੈ। ਰਾਜਸਥਾਨ ਵਾਲਾ ਪਾਸਾ ਜਿਹੜਾ ਪਾਕਿਸਤਾਨ ਦੇ ਬਿਲਕੁਲ ਰੇਗਿਸਤਾਨੀ ਸਰਹੱਦ ਦੇ ਲਾਗੇ ਹੈ, ਉੱਥੇ ਗੁਜਰਾਤ, ਇਸ ਤੋਂ ਅੱਡ ਪਹਾੜੀ ਇਲਾਕਾ ਜਿਹੜਾ ਸਰਕਰੀਕ ਆ, ਉਹ ਸਮੁੰਦਰ ਦੇ ਵਿੱਚ ਬਹਿ ਰਿਹਾ ਅਰਬ ਜਿਹੜਾ, ਉੱਥੇ ਇਹ ਮਸ਼ਕਾਂ ਪੂਰੇ ਜ਼ੋਰੋ ਸ਼ੋਰ ਦੇ ਨਾਲ ਚੱਲ ਰਹੀਆਂ ਨੇ। 13 ਨਵੰਬਰ ਤੱਕ ਇਹ ਜਿਹੜੀਆਂ ਜੰਗੀ ਮਸ਼ਕਾਂ, ਜਿਨ੍ਹਾਂ ਦੇ ਵਿੱਚ ਮਜ਼ਾਇਲ ਤਜਰਬੇ ਉਰਾ ਪਰਾ ਪਤਾ ਨਹੀਂ ਕੀ ਹੈ ਜਿਹੜਾ, ਉਹ ਸਭ ਹੋ ਰਿਹਾ ਆ। ਹੁਣ ਪਾਕਿਸਤਾਨ ਨੇਵੀ ਜਿਹੜੀ ਪਿੱਛੇ ਆਪਰੇਸ਼ਨ ਸੰਦੂਰ ਦੇ ਜਵਾਬ ਦੇ ਵਿੱਚ ਇਹਨਾਂ ਨੇ ਜਿਹੜਾ ਬਨਿਆਨ ਮਹਿਸੂਸ ਕੀਤਾ, ਉੱਥੇ ਨਜ਼ਰ ਨਹੀਂ ਆਈ। ਹੁਣ ਕਹਿ ਰਹੇ ਨੇ ਕਿ ਪਾਕਿਸਤਾਨ ਨੇਵੀ ਨੇ ਵੀ ਇਹ ਕੰਮ ਜਿਹੜਾ ਸ਼ੁਰੂ ਕੀਤਾ। ਕੱਲ ਹੀ ਅਸੀਂ ਅਜੇ ਖਬਰ ਦਿੱਤੀ ਹੈ ਕਿ ਚਾਈਨਾ ਦੇ ਨਾਲ $5 ਅਰਬ ਦਾ ਨੇਵੀ ਨੂੰ ਇਕਵਿਪਡ ਕਰਨ ਲਈ ਲੇਟੈਸਟ ਇਕਵਿਪਮੈਂਟ ਔਰ ਕਹਿ ਲਵੋ ਕਿ ਮਾਰ ਧਾੜ ਦੇ ਹਥਿਆਰ ਨੇ ਜਿਹੜੇ ਉਹਨਾਂ ਨੂੰ ਲੈਸ ਕਰਨ ਵਾਸਤੇ ਸਮਝੌਤਾ ਜਿਹੜਾ ਹੋਇਆ,
ਉੱਥੇ ਇਹਨਾਂ ਮਸ਼ਕਾਂ ਨੂੰ ਆਲਮੀ ਪੱਧਰ ਦੇ ਉੱਤੇ ਵੀ ਬੜੀ ਚਿੰਤਾ ਦੇ ਨਾਲ ਵੇਖਿਆ ਜਾ ਰਿਹਾ ਹੈ। ਮਿਜ਼ਾਈਲਾਂ ਦੇ ਤਜਰਬਿਆਂ ਦੀ ਜਿਹੜੀ ਇੰਟਰਨੈਸ਼ਨਲ ਏਜੰਸੀ ਹੈ ਉਹ ਕਹਿ ਰਹੀ ਹੈ ਕਿ ਇਹ ਮਸ਼ਕਾਂ ਆਮ ਮਸ਼ਕਾਂ ਨਹੀਂ, ਇਹ ਕੋਈ ਟ੍ਰੇਨਿੰਗ ਨਹੀਂ ਗਈ ਹੈ, ਇਹ ਬਹੁਤ ਕੁਝ ਚੈੱਕ ਕੀਤਾ ਜਾ ਰਿਹਾ ਹੈ। ਔਰ ਇਹ ਚੈੱਕ ਕਰਨ ਦਾ ਮਕਸਦ ਇਹ ਹੈ ਕਿ ਅਗਲੇ ਹਮਲੇ ਵਾਸਤੇ ਪੂਰਾ ਬੰਦੋਬਸਤ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ, ਔਰ ਉਹਦੇ ਵਾਸਤੇ ਸਭ ਕੁਝ ਹੈ ਜਿਹੜਾ ਉਹ ਹੁਣ ਤਿਆਰ ਹੈ। ਇਹਦੇ ਤੋਂ ਨਜ਼ਰ ਇਹ ਆਉਣ ਰਿਹਾ ਆ ਕਿ ਪਾਕਿਸਤਾਨ ਔਰ ਭਾਰਤ ਵਿਚਕਾਰ ਹਾਲਾਤ ਜਿਹੜੇ ਕਿ ਸਿੱਡਿਆਂ ਦੇ ਰੂਪ ਦੇ ਵਿੱਚ ਸੀਗੇ ਮਈ ਚ ਮਤਕਾ ਲੱਗਾ, ਉਹ ਇੱਕ ਵਾਰ ਫਿਰ ਭਖ ਸਕਦੇ ਨੇ ਔਰ ਕਿਸੇ ਵੇਲੇ ਵੀ ਇਹ ਬਰੂਦ ਹੈ ਜਿਹੜਾ ਇਹਨੂੰ ਤੀਲੀ ਲੱਗ ਸਕਦੀ ਹੈ ਔਰ ਕੋਈ ਵੱਡਾ ਪਟਾਕਾ ਜਿਹੜਾ ਪੈ ਸਕਦਾ ਹੈ। ਚਿੰਤਾ ਪੂਰੀ ਦੁਨੀਆ ਦੇ ਵਿੱਚ ਹੈ, ਪਰ ਇੱਕ ਦਸਤੂਰ ਹੈ ਕਿ ਫੌਜੀ ਮਸ਼ਕਾਂ ਤੁਸੀਂ ਕਰਨ ਦੇ ਜੇ ਉਹਦੇ ਤੇ ਤੁਹਾਡੀ ਰੋਕ ਨਹੀਂ ਗਈ ਹੈ। ਹਰ ਮੁਲਕ ਨੇ ਆਪਣੀ ਫੋਰਸਿਸ ਆ ਜਿਹੜੀ ਉਹਨਾਂ ਨੂੰ ਤਾਜ਼ਾ ਦਮ ਰੱਖਣਾ ਹੁੰਦਾ, ਪਰ ਇਹ ਜਿਹੜੀਆਂ ਕਹਿ ਲਓ ਕਿ ਮਸ਼ਕਾਂ ਹੋਣ ਰਹੀਆਂ ਨੇ, ਇਹ ਸਰਕਰੀਕ ਜਿੱਥੇ ਪਾਕਿਸਤਾਨ ਔਰ ਇੰਡੀਆ ਦਾ ਰੌਲਾ ਚੱਲ ਰਿਹਾ ਆ ਉੱਥੋਂ ਲੈ ਕੇ ਜ਼ਮੀਨੀ ਰਾਜਧਾਨੀ ਹੁੰਦਿਆਂ ਹੋਇਆਂ ਸਮੁੰਦਰ ਤੱਕ ਹੋ ਰਹੀਆਂ ਆ। ਇਹ ਕਦੀ ਨਹੀਂ ਹੋਇਆ ਕਿ ਇੱਕੋ ਵੇਲੇ ਤੁਹਾਡੀ 에ਅਰ ਫੋਰਸ ਵੀ ਐਕਟਿਵ ਹੋਵੇ, ਤੁਹਾਡੀ ਨੇਵੀ ਵੀ ਐਕਟਿਵ ਹੋਵੇ, ਤੁਹਾਡੀ ਆਰਮੀ ਹੈ ਜਿਹੜੀ ਉਹ ਵੀ ਐਕਟਿਵ ਹੋਵੇ, ਪਰ ਇਸ ਵੇਲੇ ਦੋਵੇਂ ਮੁਲਕ ਨੇ ਜਿਹੜੇ ਉਹ ਵੱਡੇ ਪੈਮਾਨੇ ਤੇ ਮਸ਼ਕਾਂ ਕਰ ਰਹੇ ਨੇ। ਪਾਕਿਸਤਾਨ ਨਾਲੋਂ ਤਾਂ ਨੇਵੀ ਦੀਆਂ ਮਸ਼ਕਾਂ ਦੀ ਸਾਡੇ ਤੱਕ ਖਬਰ ਫੜੀ ਹੈ, ਪਰ ਭਾਰਤ ਤਿੰਨੇ ਕਰ ਰਿਹਾ ਔਰ ਕਹਿ ਰਹੇ ਨੇ ਕਿ ਇਹ ਹਜੇ ਤੱਕ ਦੀਆਂ ਸਭ ਤੋਂ ਵੱਡੀਆਂ ਮਸ਼ਕਾਂ ਨੇ ਜਿਹੜੀਆਂ ਉਹ ਸ਼ੁਮਾਰ ਕੀਤੀਆਂ ਜਾ ਰਹੀਆਂ ਜੀ। ਪਾਕਿਸਤਾਨ ਦੇ ਫੌਜੀ ਜ਼ਿੰਮੇਦਾਰਾਂ ਦਾ ਆਖਣਾ ਹੈ ਕਿ KPK ਸਰਕਾਰ ਆਪ ਪਧਰਾਈ ਕਰਕੇ ਅਫਗਾਨ ਲੜਾਕੂਆਂ ਨਾਲ ਗੱਲਬਾਤ ਨਹੀਂ ਕਰ ਸਕਦੀ। ਜੀ, ਪਾਕਿਸਤਾਨੀ ਫੌਜ ਦੇ ਤਰਜਮਾਨ ISPR ਮਹਿਕਮੇ ਦੇ ਜਿਹੜੇ ਅਹਿਮਦ ਸ਼ਰੀਫ ਹੋਣੇ ਨੇ ਲੈਫਟੀਨੈਂਟ ਜਨਰਲ, ਉਹਨਾਂ ਵੱਲੋਂ ਇਹ ਬਿਆਨ ਸਾਹਮਣੇ ਆਇਆ ਕਿਉਂਕਿ ਖੈਬਰ ਪਖਤੂਨਖਵਾ ਸਰਕਾਰ ਹੈ ਜਿਹੜੀ, ਉਹਨਾਂ ਦਾ ਇਹ ਆਖਣਾ ਹੈ ਕਿ ਜੀ ਅਫਗਾਨਿਸਤਾਨ 'ਚ ਹਮਲੇ ਕਰਨਾ, ਉੱਥੇ ਲੋਕਾਂ ਨੂੰ ਜਾਂ ਉਹਨਾਂ ਕੈਂਪਾਂ ਨੂੰ ਤਬਾਹ ਕਰਨਾ ਮਸਲੇ ਦਾ ਹੱਲ ਨਹੀਂ। ਜਦ ਕਿ ਮੈਂ ਇੱਥੇ ਥੋੜਾ ਜਿਹਾ ਇਖਤਲਾਫ ਕਰਨਾ ਹੈ, ਬਾਕੀ ਪੂਰਾ ਪਾਕਿਸਤਾਨ ਹਰ ਸੂਬਾ ਇਸ ਗੱਲ ਤੇ ਇੱਕ ਆ ਕਿ ਜੀ ਇਹ ਬਾਰ-ਬਾਰ ਕਹਿ ਕੇ ਵੇਖ ਲਿਆ, ਅਫਗਾਨਾਂ ਵਾਲੇ ਪਾਸਿਓਂ ਤਾਲਿਬਾਨਾਂ ਵਾਲੇ ਪਾਸਿਓਂ ਇਹ ਹਮਲੇ ਨਹੀਂ ਰੁਕੇ, ਫੌਜੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਫੋਰਸਿਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਫਿਰ ਸਿੱਧੇ ਹੋ ਕੇ ਇਹਨਾਂ ਦੇ ਨਾਲ ਨਿਪਟਣਾ ਚਾਹੀਦਾ, ਕਿਉਂਕਿ ਸਾਰੇ ਕਾਨੂੰਨੀ ਰਾਹ, ਤਰੀਕੇ, ਅਸੂਲ, ਜ਼ਾਬਤੇ, ਦਸਤੂਰ ਨੇ ਜਿਹੜੇ ਉਹ ਅਜ਼ਮਾ ਚੁੱਕੇ ਜੀ। ਪਾਕਿਸਤਾਨੀ ਫੌਜ ਦੇ ਤਰਜਮਾਨ ਮਹਿਕਮੇ ਨੇ ਵਾਵਾ ਕੋਈ 2 ਹਫ਼ਤੇ ਪਹਿਲਾਂ ਇਹ ਵੀ ਦੱਸਿਆ ਸੀਗਾ ਕਿ ਜੀ ਇੰਨੇ ਡੋਜ਼ੀਅਰ ਦਿੱਤੇ, ਇੰਨੀ ਵਾਰ ਉਹਨਾਂ ਦੇ ਅੰਬੈਸਡਰ ਨੂੰ ਤਲਬ ਕਰਕੇ ਇhtਜਾਜ ਕੀਤਾ, ਇੰਨੀ ਵਾਰ ਅਫਗਾਨ ਸਰਕਾਰ ਤੱਕ ਸੁਨੇਹਾ ਜਿਹੜਾ ਭੇਜਿਆ, ਕੁਛ ਨਾ ਬਣਿਆ। ਹਮਲਿਆਂ ਤੋਂ ਬਾਅਦ ਤੁਸੀਂ ਇਹ ਵੇਖੋ ਕਿ ਮੁਲਕ ਦੇ ਵਿੱਚ ਔਰ ਅਫਗਾਨਿਸਤਾਨ ਵੱਲੋਂ ਚੀਕ ਚੁਹਾੜਾ ਜਿਹੜਾ ਉਹ ਪਾਇਆ ਜਾ ਰਿਹਾ। ਸਮਝੌਤੇ ਨੇ ਜਿਹੜੇ ਆਲਮੀ ਪੱਧਰ ਤੇ ਪਾਕਿਸਤਾਨ ਦੀ ਗੱਲਬਾਤ ਜਿਹੜੀ ਹੋ ਰਹੀ ਹੈ, ਯਾਨੀ ਇਹ ਮਸਲਾ ਦੋ ਮੁਲਕਾਂ ਦਾ ਇੱਕ ਮਾਮੂਲੀ ਮਸਲੇ ਤੋਂ ਨਿਕਲ ਕੇ ਇੱਕ ਇੰਟਰਨੈਸ਼ਨਲ ਇਸ਼ੂ ਹੈ ਜਿਹੜਾ ਉਹ ਫਰੇਮ ਹੋ ਚੁੱਕਿਆ ਹੈ। ਉੱਥੇ ਇੱਕ ਸੂਬਾ ਸਰਕਾਰ ਕਹਿਣ ਡਈ ਹੈ ਕਿ ਨਹੀਂ ਜੀ ਅਸੀਂ ਇਹਨਾਂ ਧੜਿਆਂ ਤੋਂ ਜਾਣੂ ਆ, ਅਸੀਂ ਤਹਿਰੀਕੇ ਤਾਲਿਬਾਨ ਪਾਕਿਸਤਾਨ ਔਰ ਬਾਕੀ ਲੜਾਕੂਆਂ ਦੇ ਨਾਲ ਗੱਲਬਾਤ ਕਰਨੇ ਆ। ਉਹ ਕੀ ਕਹਿੰਦੇ ਨੇ ਕਿ ਚੋਰ ਨਾਲੋਂ ਪੰਡ ਕਾਲੀ ਵਾਲਾ ਕੰਮ। ਜਦੋਂ ਇੱਕ ਫੈਡਰਲ ਇੱਕ ਸਿਸਟਮ ਮੌਜੂਦ ਹੈ, ਉਹਦੇ ਵਿੱਚ ਇੱਕ ਸਰਕਾਰ ਕਹਿੰਦੀ ਨਹੀਂ ਮੈਂ ਨਹੀਂ ਤੁਹਾਡੇ ਨਾਲ, ਮੈਂ ਤੇ ਵੱਖਰਾ ਹੀ ਹੋਣਾ ਆ। ਇੱਕ ਵੇੜੇ ਦੇ ਵਿੱਚ ਰਹਿ ਕੇ ਚੁੱਲ੍ਹਾ ਚੌਂਤਰਾ ਤੇ ਵੱਖਰਾ ਹੋ ਸਕਦਾ ਆ, ਕਿਚਨ ਤੇ ਵੱਖਰਾ ਹੋ ਸਕਦਾ ਆ, ਪਰ ਤੁਸੀਂ ਕਹੋ ਕਿ ਇਹ ਭੌਂ ਆ ਜਿਹੜੀ ਇਹਦੇ ਵਿੱਚ ਇਹ ਆ, ਘਰ ਕਿਨੇ ਵੜਨਾ ਆ, ਤੁਸੀਂ ਨਾ ਵੜਨ ਦੇਵੋ, ਅਸੀਂ ਤੇ ਉਹਨਾਂ ਨੂੰ ਵਾੜਾਂਗੇ, ਇਹ ਆਪਣਿਆਂ ਨਾਲ ਕਪੱਤ ਜਾਂ ਵੈਰ ਕਮਾਉਣ ਵਾਲੀ ਗੱਲ ਹੁੰਦੀ ਹੈ। ਸੂਬਾ ਸਰਕਾਰ ਖੈਬਰ ਪਖਤੂਨਖਵਾ ਦੀ ਹੈ ਜਿਹੜੀ, ਉਹਨਾਂ ਦਾ ਇਹ ਬਿਆਨ ਇਸੇ ਤਾਲੀ ਦੇ ਵਿੱਚ, ਇਸੇ ਫਰੇਮ ਦੇ ਵਿੱਚ ਹੀ ਹੈ। ਮੈਂ ਪਾਕਿਸਤਾਨੀ ਸਰਕਾਰ ਦਾ ਹਮਾਇਤੀ ਨਹੀਂ ਹੈ, ਮੈਂ ਫੌਜ ਦਾ ਹਮਾਇਤੀ ਨਹੀਂ ਹੈ, ਪਰ ਇਸ ਮੌਕੇ ਦੇ ਉੱਤੇ ਉਦੋਂ ਜਦੋਂ ਪਾਕਿਸਤਾਨ 'ਚ ਆਮ ਬੰਦੇ ਨੂੰ ਔਰ ਫੋਰਸਿਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਉਹਦੇ ਵਾਸਤੇ ਕੋਈ ਡੈਕਰਮ ਹੁੰਦਾ, ਖੈਬਰ ਪਖਤੂਨਖਵਾ ਸਰਕਾਰ ਸਾਹਮਣੇ ਲੈ ਕੇ ਆਂਦੀ ਤੇ ਉਹ ਕੰਮ ਵਧੀਆ ਹੋਣਾ ਸੀਗਾ। ਪਰ ਉਹਨਾਂ ਆਖਿਆ ਕਿ ਜੀ ਅਸੀਂ ਲੜਨ ਵਾਲਿਆਂ ਨਾਲ, ਹਮਲਾ ਕਰਨ ਵਾਲਿਆਂ ਨਾਲ ਗੱਲਬਾਤ ਦੇ ਹਾਮੀ ਹੈ। ਉਹ ਗੱਲਬਾਤ ਉਦੋਂ ਕਰੋ ਜਦੋਂ ਉਹ ਗੱਲਬਾਤ ਕਰਨ ਦੇ ਹੋਣ, ਉਹਨਾਂ ਵੱਲੋਂ ਹਮਲੇ ਰੁਕੇ ਹੋਣ, ਉਹ ਗੱਲਬਾਤ ਦੇ ਨਾਲ ਕੋਈ ਮਾਮਲਾ ਸਿਰੇ ਚੜੇ। ਇਸਤੰਬੁਲ 'ਚ ਗੱਲਬਾਤ ਹੀ ਹੋਈ ਹੈ ਨਾ, ਇਸਤੰਬੁਲ 'ਚ ਗੱਲਬਾਤ ਹੀ ਹੋਈ ਹੈ ਕਿ ਤੁਸੀਂ ਆਪਣੀ ਗੱਲਬਾਤ ਨੂੰ ਮੰਨਦੇ ਜੇ, ਉਸ ਗੱਲਬਾਤ ਨੂੰ ਨਹੀਂ ਮੰਨਦੇ। ਸੋ ਇਹ ਇੱਕ ਗੁੰਝਲ ਹੈ ਜਿਹੜੀ ਚੱਲ ਰਹੀ ਜੀ। ਬਾਬਾ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਤੇ ਦੁਨੀਆ ਭਰ ਤੋਂ ਸਿੱਖ ਸੰਗਤਾਂ ਜਿਹੜੀਆਂ ਨੇ ਨਨਕਾਣਾ ਸਾਹਿਬ ਪੜ ਗਈਆਂ ਨੇ ਤੇ ਆਖਿਆ ਜਾ ਰਿਹਾ ਹੈ ਕਿ ਪਿਛਲੇ 10 ਵਰਿਆਂ 'ਚ ਪਹਿਲਾ ਮੌਕਾ ਹੈ ਕਿ ਸਭ ਤੋਂ ਘੱਟ ਸੰਗਤਾਂ ਇਸ ਵਾਰੀ ਪਾਕਿਸਤਾਨ ਪੜੀਆਂ। ਜੀ ਬਿਲਕੁਲ ਜੀ, ਇਹਦੇ ਵਿੱਚ ਪਹਿਲੇ ਤਾਂ ਇਹ ਹੈ ਕਿ ਸਭ ਨੂੰ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ 556ਵਾਂ ਪ੍ਰਕਾਸ਼ ਪੁਰਬ ਹੈ। ਪੂਰਾ ਨਨਕਾਣਾ ਸਾਹਿਬ ਹੈ ਜਿਹੜਾ ਸਫਾਈਆਂ ਸੁਥਰਾਈਆਂ, ਸਿਕਿਉਰਿਟੀ ਔਰ ਬਾਕੀ ਸਾਰੇ ਉਪਰਾਲੇ ਔਰ ਪ੍ਰਬੰਧ ਕੀਤੇ ਗਏ ਨੇ। ਔਰ ਕੱਲ ਨਨਕਾਣਾ ਸਾਹਿਬ ਦੇ ਵਿੱਚ ਹਰ ਖਾਸ ਆਮ ਵਾਸਤੇ ਸਰਕਾਰੀ ਛੁੱਟੀ ਹੈ ਜਿਹੜੀ ਉਹ ਹੈ, ਜਦੋਂ ਨਗਰ ਕੀਰਤਨ ਹੈ ਜਿਹੜਾ ਉਹ ਨਿਕਲੇਗਾ। ਇਸ ਮੌਕੇ ਦੇ ਉੱਤੇ ਪਾਕਿਸਤਾਨੀ ਸਰਕਾਰ ਦਾ ਇਹ ਆਖਣਾ ਕਿ ਭਾਰਤੀ ਸਰਕਾਰ ਨੇ ਬਾਰਡਰ ਬੰਦ ਕੀਤਾ ਹੋਇਆ, ਜਿਹਦੇ ਕਾਰਨ ਇੰਟਰਨੈਸ਼ਨਲ, ਯਾਨੀ ਇੰਟਰਨੈਸ਼ਨਲ ਤੋਂ ਮੁਰਾਦ ਭਾਰਤੀਆਂ ਤੋਂ ਅੱਡ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਬਾਕੀ ਮੁਲਕ ਨੇ ਜਿਹੜੇ ਇੱਥੋਂ ਆਉਣ ਵਾਲੀਆਂ ਸੰਗਤਾਂ ਨੇ ਜਿਹੜੀਆਂ ਉਹਨਾਂ ਨੂੰ ਪਾਕਿਸਤਾਨ ਗਿਣਤੀ ਦਿੰਦਾ, ਵੇਟੇਜ ਦਿੰਦਾ ਜਾਂ ਵੈਲਿਊ ਦਿੰਦਾ ਹੈ। ਹੁਣ ਹੋਇਆ ਕੀ ਹੈ ਕਿ ਭਾਰਤ ਨੇ ਆਖਿਆ ਕਿ ਜੀ ਤੁਸੀਂ ਭਾਵੇਂ, ਮੈਂ ਪੂਰਾ ਇੱਕ ਪ੍ਰੋਗਰਾਮ ਇਹਦੇ ਤੇ ਕੀਤਾ ਸੀਗਾ ਪਿਛਲੇ ਵੀਕ ਕਿ ਜੀ ਬਾਰਡਰ ਸਿਰਫ ਅਸੀਂ ਭਾਰਤੀ ਯਾਤਰੀਆਂ ਲਈ ਖੋਲ ਰਹੇ, ਯਾਨੀ ਉਹ ਯਾਤਰੀ ਜਿਨ੍ਹਾਂ ਨੂੰ ਪਾਕਿਸਤਾਨੀ ਐਮਬੈਸੀ ਜੋ ਦਿੱਲੀ 'ਚ ਕੰਮ ਕਰਦੀ ਉਹਨੇ ਵੀਜ਼ੇ ਦਿੱਤੇ ਨੇ, ਉਹ ਸਿਰਫ 4 ਤਰੀਕ ਨੂੰ ਜਾ ਸਕਣਗੇ ਤੇ 14 ਨੂੰ ਵਾਪਸ ਆ ਜਾਣਗੇ। ਇਸ ਤੋਂ ਅੱਡ ਕੋਈ ਅਮਰੀਕਾ, ਕੈਨੇਡਾ ਜਾਂ ਬਾਕੀ ਮੁਲਕਾਂ ਤੋਂ ਵੀਜ਼ਾ ਲੈ ਕੇ ਆਂਦਾ ਤੇ ਅਸੀਂ ਇਸ ਬਾਰਡਰ ਥਾਣੀ ਨਾ ਉਹਨੂੰ ਜਾਣ ਦੇਣਾ ਤੇ ਨਾ ਉਹਨੂੰ ਅਸੀਂ ਵਾਪਸ ਆਣ ਦੇਣਾ ਹੈ। ਇੱਕ ਤੇ ਸਭ ਤੋਂ ਵੱਡੀ ਵਜ੍ਹਾ ਬਣੀ ਹੈ ਇਹ
ਲੋਕ ਕਹਿੰਦੇ ਨੇ ਕਿ ਜੀ ਜਾਵਾਂਗੇ, ਜਾ ਕੇ ਪੰਜਾਬ ਆਪਣਿਆਂ ਨੂੰ ਵੀ ਮਿਲਾਵਾਂਗੇ, ਰੋਜ਼ ਨਿਕਲਿਆ ਕਦੋਂ ਜਾਂਦਾ ਪ੍ਰਦੇਸ਼ਾਂ ਦਾ ਵਿੱਚੋਂ, ਦੇ ਨਾਲ ਹੀ ਮੱਥਾ ਟੇਕ ਆਵਾਂਗੇ। ਰੀਜਨ ਜਿਹੜੀਆਂ ਇਹ ਯਾਨੀ ਇੱਕ ਫੇਰੇ 'ਚ ਦੋਵੇਂ ਕੰਮ ਹੋ ਜਾਣਗੇ। ਇਹ ਭਾਰਤੀ ਸਰਕਾਰ ਦੀ ਇਸ ਅੜੀ ਕਾਰਨ ਇਹ ਮਾਮਲਾ ਜਿਹੜਾ ਨਾ ਬਣਿਆ, ਜਿਹਦੇ ਕਾਰਨ ਸੰਗਤਾਂ ਬਹੁਤ ਘੱਟ ਆਈਆਂ ਨੇ। ਪਾਕਿਸਤਾਨ ਵੱਲੋਂ ਹਰ ਸਾਲ ਵਿਸਾਖੀ ਮੌਕੇ, ਪ੍ਰਕਾਸ਼ ਪੁਰਬ ਮੌਕੇ 5000 ਵੀਜ਼ਾ ਜਿਹੜਾ ਉਹ ਭਾਰਤੀ ਯਾਤਰੀਆਂ ਨੂੰ ਦਿੱਤਾ ਜਾਂਦਾ। ਉਹਨਾਂ ਦੇ ਵਿੱਚੋਂ ਸੁਣਿਆ ਹੈ ਕਿ 2180 ਵੀਜ਼ੇ ਨੇ ਜਿਹੜੇ ਉਹ ਕੱਲ ਰਾਤ ਦੀ ਰਿਪੋਰਟ ਤੱਕ ਲਈ ਉਹ ਲੱਗੇ ਨੇ, ਔਰ ਭਾਰਤੀ ਯਾਤਰੀ ਨੇ ਜਿਹੜੇ ਉਹ ਪਾਕਿਸਤਾਨ ਅੱਪੜ ਗਏ। ਆਏ ਨੇ ਦੁਨੀਆ ਭਰ ਤੋਂ ਸਿੱਖ ਸੰਗਤਾਂ, ਪਰ ਉਹ ਜਿਹੜੀਆਂ ਹੁੰਦੀਆਂ ਸੀਗੀਆਂ ਕਿ ਜੀ ਅਮਰੀਕਾ ਤੋਂ 2000 ਬੰਦੇ ਨੇ ਜਿਹੜੇ, ਉਹ ਕੁੱਲ 4 ਜੱਥੇ ਨੇ ਜਿਹੜੇ, ਉਹ ਇਨੇ 100 ਦੇ ਜੱਥੇ ਨੇ ਜਿਹੜੇ, ਕੋਈ 6 ਜੱਥੇ ਨੇ ਜਿਹੜੇ, 10 ਜੱਥੇ ਨੇ ਜਿਹੜੇ। ਇਹ ਜੀ 1000 ਦੀ ਸੰਗਤ ਅਮਰੀਕਾ ਤੋਂ ਆ ਗਈ, ਉਹ ਜੀ 500 ਦੀ ਸੰਗਤ ਆਸਟ੍ਰੇਲੀਆ ਤੋਂ ਆ ਗਈ, ਉਹ ਜੀ 1500 2000 ਜਿਹੜਾ ਯੂਰਪ ਤੋਂ ਆ ਗਿਆ। ਉਹ ਕੰਮ ਨਹੀਂ ਹੋਇਆ। ਇਹ ਹਜ਼ਾਰਾਂ ਦੀ ਗਿਣਤੀ ਪ੍ਰਵੀਨ ਸਿਰਫ ਜਿਹਨੂੰ ਕਹਿੰਦੇ ਨਾ ਕਿ ਦਹਾਈਆਂ 'ਚ ਰਹਿ ਗਈ ਹੈ। ਕਿਤੇ 10, ਕਿਤੇ 20, ਕਿਸੇ 30, ਕਿਤੇ 40 ਬੰਦਿਆਂ ਦਾ ਗਰੁੱਪ ਜਿਹੜਾ ਬੰਦਾ ਲੈ ਕੇ ਜਾ ਰਿਹਾ, ਉਹ ਬੜਾ ਐਰਕੀ ਰਾਜ਼ੀ ਔਰ ਖੁਸ਼ੀ 'ਚ ਹੈ ਕਿ ਚਲੋ ਮੇਰੇ ਫਿਰ ਕੋਈ 40 ਹੋ ਗਏ। ਐਰਕੀ ਸੰਗਤਾਂ ਦਾ ਉੱਥੇ ਪਹੁੰਚਣਾ ਜਿਹੜਾ ਵਾਕਈ ਪਿਛਲੇ 10 ਸਾਲਾਂ 'ਚ ਕਹਿੰਦੇ ਨੇ ਕਿ ਇੰਨੀ ਘੱਟ ਗਿਣਤੀ ਨਹੀਂ ਸੀ ਆਈ ਜਿੰਨੀ ਐਰਕੀ ਪਾਕਿਸਤਾਨ ਪਹੁੰਚੀ। ਜੀ, ਲਾਹੌਰ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਬਾਜ਼ਾਰ ਰਾਤ ਨੂੰ 10 ਵਜੇ ਤੇ ਹੋਟਲ ਤੇ ਰੈਸਟੋਰੈਂਟ ਜਿਹੜੇ ਨੇ ਉਹ 11 ਵਜੇ ਬੰਦ ਕਰਨ ਦਾ ਉਪਰਾਲਾ ਕੀਤਾ ਜਾਏ। ਇਹ ਜੀ ਹੁਕਮ ਦਿੱਤਾ ਗਿਆ ਸਿਰਫ ਲਾਹੌਰ ਸ਼ਹਿਰ ਲਈ। ਤੇ ਲਾਹੌਰ ਸ਼ਹਿਰ ਬਾਰੇ ਤੁਹਾਨੂੰ ਪਤਾ ਆਖਿਆ ਜਾਂਦਾ ਹੈ ਕਿ ਰਾਤਾਂ ਨੂੰ ਜਾਗਣ ਵਾਲਾ ਸ਼ਹਿਰ ਹੈ। ਇੱਥੇ ਰਾਤ ਪੈਂਦੀ ਨਹੀਂਗੀ, ਇਹ ਸ਼ਹਿਰ ਜਾਗਦਾ ਰਹਿੰਦਾ, ਸੌਂਦਾ ਹੀ ਨਹੀਂਗਾ ਹੈ। ਹੁਣ ਪ੍ਰੋਬਲਮ ਇਹ ਬਣੀ ਕਿ ਸਮੋਗ ਦੇ ਹਾਲਾਤ ਇੰਨੇ ਕੁ ਵਿਗੜ ਚੁੱਕੇ ਨੇ ਕਿ ਲਾਹੌਰ ਦੇ ਵਿੱਚ ਸਾਹ ਦੀਆਂ ਬਿਮਾਰੀਆਂ ਵੱਧ ਗਈਆਂ, ਔਰ ਕੁਆਲਿਟੀ ਇੰਡੈਕਸ ਰੇਟ ਆ ਜਿਹੜਾ ਉੱਥੇ ਉਹ 500 ਤੋਂ ਟੱਪ ਗਿਆ। ਉਹ ਜਿਹੜੀਆਂ ਗੰਨਾ ਗੁੰਨਾ ਧੁੰਦ ਮਕਾਉਣ ਵਾਲੀਆਂ ਸਨ ਨਾ, ਸਭ ਉਹ ਪਈਆਂ ਨੇ, ਕੋਈ ਉਸ ਟੈਕਨੋਲੋਜੀ ਦਾ ਫਾਇਦਾ ਨਹੀਂ ਹੋਇਆ। ਜਦੋਂ ਸਰਵੇ ਲਿਆ ਗਿਆ ਤਾਂ ਪਤਾ ਲੱਗਾ ਕਿ ਜੀ ਜਦੋਂ ਸ਼ਾਮ ਦੇ 4 ਵਜਦੇ ਨੇ ਤੇ ਕੋਲੇ ਭਖਦੇ ਨੇ, ਬਾਰਬੀਕਿਊ ਚੜ੍ਹਦੇ ਨੇ ਤੇ ਐ ਤਿੱਕੇ ਬੁੱਠੀਆਂ ਤੇ ਇਹ ਸਾਰੀ ਰਾਤ ਧੂੰ ਚੱਲਦਾ ਹੈ। ਅੱਗੇ ਤੂੰ ਘੱਟ ਨਹੀਂ, ਉਤੋਂ ਇਹ ਕੰਮ ਹੋਣ ਡਿਆ। ਉਹਦੇ ਤੋਂ ਬਾਅਦ ਫਿਰ ਲਾਹੌਰ ਹਾਈ ਕੋਰਟ ਨੇ ਡਿਪਟੀ ਕਮਿਸ਼ਨਰ ਲਾਹੌਰ ਨੂੰ ਤਲਬ ਕੀਤਾ ਗਿਆ ਕਿ ਦੱਸੋ ਕੀ ਉਹਨਾਂ ਕਿ ਜੀ ਸਾਡੇ ਸਰਕਾਰੀ ਦਸਤੂਰਾਂ ਦੇ ਮੁਤਾਬਕ ਬਾਜ਼ਾਰ ਨੇ ਜਿਹੜੇ ਉਹ ਰਾਤ 10 ਵਜੇ ਬੰਦ ਹੋ ਜਾਣਗੇ, ਔਰ ਰੈਸਟੋਰੈਂਟ ਔਰ ਹੋਟਲਸ ਨੇ ਜਿਹੜੇ ਉਹ 11 ਵਜੇ ਬੰਦ ਹੋ ਜਾਣਗੇ। ਉਹਨਾਂ ਆਖਿਆ ਜੀ ਇੰਪਲੀਮੈਂਟ ਕਰਾਓ ਇਸ ਕੰਮ ਦੇ ਉੱਤੇ। ਇੰਪਲੀਮੈਂਟੇਸ਼ਨ ਹੋਣਾ ਚਾਹੀਦਾ, ਨਾ ਸਿਰਫ ਰੈਸਟੋਰੈਂਟ ਔਰ ਹੋਟਲ ਰਾਤ 11 ਵਜੇ ਬੰਦ ਹੋਣਗੇ, ਇਹ ਧੂੰ ਉੱਡਣਾ ਬੰਦ ਹੋਏਗਾ, ਬਲਕਿ ਬਾਜ਼ਾਰ ਮਾਰਕੀਟਾਂ ਸ਼ਾਪਿੰਗ ਨੇ ਜਿਹੜੇ ਇਹ ਵੀ 10 ਵਜੇ ਬੰਦ ਕਰ ਦਿਓ, ਔਰ ਨਾਲ ਸ਼ਾਦੀ ਹਾਲਾਂ ਤੇ ਵੀ ਨਜ਼ਰ ਰੱਖੋ ਜੀ। ਇਹਨਾਂ ਦਾ ਜਿਹੜਾ ਉਹ ਬਿਲਕੁਲ 10 ਵਜੇ ਬੱਤੀਆਂ ਬੰਦ ਹੋ ਜਾਣੀਆਂ ਚਾਹੀਦੀਆਂ। 1 ਡਿਸ਼ ਪਾਰਟੀ ਹੈ ਜਿਹੜੀ ਕਿ ਵਿਆਹ ਦੇ ਉੱਤੇ 1 ਡਿਸ਼ ਦਿੱਤੀ ਜਾਏ, ਉਹਦੀ ਵੀ ਖਿਲਾਫਵਰਜ਼ੀ ਹੋਣੀ, ਪਰ ਕਿਉਂਕਿ ਉਹ ਇਸ ਕੇਸ ਦਾ ਹਿੱਸਾ ਨਹੀਂ, ਇਸ ਲਈ ਅਸੀਂ ਡਿਸਕਸ ਨਹੀਂ ਕਰਦੇ। ਪਰ 10 ਵਜੇ ਮਾਰਕੀਟਾਂ ਬੰਦ ਹੋਣ ਔਰ 11 ਵਜੇ ਰੈਸਟੋਰੈਂਟ, ਔਰ ਇਹ ਹੁਣ ਜਿਹੜੇ ਖਾਬੇ ਸ਼ਾਬੇ ਸਨ ਨਾ, ਰਾਤ ਨੂੰ ਭੁੱਖ ਲੱਗਦੀ ਸੀ 2 ਵਜੇ, ਉਹਨਾਂ ਦੀਆਂ ਹੁਣ ਤੰਗੀਆਂ ਦੇ ਦਿਨ ਨੇ ਜਿਹੜੇ ਉਹ ਸ਼ੁਰੂ ਹੋਣ ਲੱਗੇ ਜੀ। ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀ ਜਾਂਦੇ ਜੀ। ਇਹ ਖਬਰਾਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਸੋਸ਼ਲ ਮੀਡੀਆ ਪਲੇਟਫਾਰਮ ਜਿੱਦਾਂ ਫੇਸਬੁੱਕ ਹੈ, YouTube ਹੈ, TikTok ਹੈ, Instagram ਹੈ, ਇਹਨਾਂ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਹੁਣ ਤੱਕ ਦੇ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।